ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ Facebook YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਅਗਸਤ ਦੀ 5 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਇਸ ਦੇ ਨਾਲ ਸਪਾਂਸਰ ਕਰਦੇ ਨੇ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਸਵੇਰੇ ਅਪਡੇਟ ਅਮਰੀਕਾ ਪ੍ਰੋਗਰਾਮ 'ਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਮਿਸ਼ੀਗਨ ਤੋਂ ਅਬਦੁਲ ਐਲ ਸਈਦ ਜੋ ਡੈਮੋਕ੍ਰੇਟਿਕ ਪਾਰਟੀ ਦਾ ਪ੍ਰੋਗਰੈਸਿਵ ਕੈਂਡੀਡੇਟ ਸੀ, ਉਹਦੀ ਜਿਹੜੀ ਇਲੈਕਸ਼ਨ ਦੇ ਰਿਜ਼ਲਟ ਸੀਗੇ ਉਹ ਕਾਫੀ ਟਾਈਟ ਸੀਗੇ ਤੇ ਹੁਣ ਇਹ ਕਨਫਰਮ ਹੋ ਚੁੱਕਾ ਹੈ ਵੀ ਉਹ ਜਿਹੜੀ ਸੀਟ ਆ ਉਹ ਜਿੱਤ ਗਏ ਹੈਗੇ ਆ। ਸੋ ਡੈਮੋਕ੍ਰੇਟਿਕ ਪਾਰਟੀ ਵੱਲੋਂ ਅਬਦੁਲ ਐਲ ਸਈਦ ਹੋਣ ਤੇ ਜਿਹੜੇ ਰਿਪਬਲਿਕਨ ਆ ਉਹ ਇੱਦਾਂ ਹੀ ਉਹਨਾਂ ਵੱਲੋਂ ਮਾਈਕ ਰੋਜਰਸ ਹੋਣਗੇ ਜੋ ਕਿ ਸਾਬਕਾ ਕਾਂਗਰਸਮੈਨ ਹੈਗੇ ਆ। ਤੇ ਇਸ ਸੀਟ ਦੇ ਉੱਤੇ ਪ੍ਰਾਇਮਰੀ ਵਿੱਚ ਵੀ ਘੱਟੋ ਘੱਟ ਨਹੀਂ ਤਾਂ 80-90 ਮਿਲੀਅਨ ਡਾਲਰ ਜਿਹੜਾ ਖਰਚ ਕੀਤਾ ਗਿਆ। 60 ਮਿਲੀਅਨ ਡਾਲਰ ਤਾਂ ਜਿਹੜੀ ਅਬਦੁਲ ਦੇ ਓਪੋਨੈਂਟ ਸੀ ਉਹਨਾਂ ਨੇ ਖਰਚ ਕੀਤਾ। ਉਹਨਾਂ ਨੂੰ ਇਹ ਪੈਕ ਹੋਰ ਬਹੁਤ ਸਾਰੇ ਲੋਕਾਂ ਨੇ ਪੈਸੇ ਦਿੱਤੇ। ਹੁਣ ਇੱਕ ਵਾਰੀ ਫੇਰ ਜਿੱਦਾਂ ਆਪਾਂ ਇੰਡੀਆ 'ਚ ਦੇਖਦੇ ਹੁੰਦੇ ਇਸ ਵੇਲੇ ਰੇਸਿਜ਼ਮ ਐਂਡ ਹਾਈਐਸਟ ਲੈਵਲ ਦੇ ਉੱਤੇ ਆ। ਹੁਣ ਇਹ ਕਹਿ ਰਿਹਾ ਵੀ ਮੁਸਲਮਾਨ ਜਿਹੜਾ ਆ ਉਹ ਪਹਿਲਾਂ ਸੈਨੇਟਰ ਕਿੱਦਾਂ ਬਣ ਜਾਊ ਅਮਰੀਕਾ 'ਚ, ਪ੍ਰੋਗਰੈਸਿਵ ਜਿਹੜੇ ਆ ਇਹ ਕਮਿਊਨਿਸਟ ਆ ਇਹ ਕਿੱਦਾਂ ਜਿਹੜੇ ਬਣ ਜਾਊਗੇ। ਸੋ ਇਸ ਵੇਲੇ ਜਿਹੜੀ ਆ ਹੁਣ ਵੇਵ ਇੱਧਰ ਨੂੰ ਜਿਹੜੀ ਬਹੁਤ ਜ਼ਿਆਦਾ ਚੱਲ ਰਹੀ ਹੈਗੀ ਆ। ਪਰ ਇਹ ਹੁਣ ਕਨਫਰਮ ਹੋ ਗਿਆ ਜੋ ਨਵੰਬਰ ਦੇ ਵਿੱਚ ਸੈਨੇਟ ਦੇ ਲਈ ਜਿਹੜੀ ਫਾਈਟ ਹੋਊਗੀ ਉਹ ਅਬਦੁਲ ਸਈਦ ਜੋ ਡੈਮੋਕ੍ਰੇਟਿਕ ਪਾਰਟੀ ਵੱਲੋਂ ਤੇ ਮਾਈਕ ਰੋਜਰਸ ਜੋ ਕਾਂਗਰਸਮੈਨ ਜਿਹੜੇ ਸਾਬਕਾ ਹੈਗੇ ਆ ਉਹ ਰਿਪਬਲਿਕਨ ਪਾਰਟੀ ਵੱਲੋਂ ਹੋਣਗੇ। ਜੀ ਆਪਾਂ ਦੇਖਿਆ ਹਰਜੋਤ ਸਿੰਘ ਜੀ ਪਹਿਲੇ ਜਿਹੜੇ ਉਧਰ ਮੇਅਰ ਸਵਰਨਜੀਤ ਸਿੰਘ ਖਾਲਸਾ ਜਿਹੜੇ ਉਧਰ ਕਨੈਟੀਕਟ ਵਾਲੇ ਪਾਸੇ ਜਿਹੜੇ ਉਹ ਬਣੇ ਆ ਉਹਨਾਂ ਦੇ ਖਿਲਾਫ ਵੀ ਕਿੱਦਾਂ ਪ੍ਰਚਾਰ ਹੋ ਰਿਹਾ, ਕਿਉਂਕਿ ਉਹ ਆਈਸ ਦੇ ਨਾਲ ਮਿਲ ਕੇ ਨਹੀਂ ਜਿਹੜਾ ਉਹ ਚੱਲਣਾ ਚਾਹੁੰਦੇ। ਇੱਥੋਂ ਤੱਕ ਕਿ ਆਪਣੇ ਵੀ ਕਈ ਜਾਣੇ ਉਹ ਉਲਟ ਜਿਹੜੇ ਚੱਲ ਰਹੇ ਆ, ਆਈਸ ਵਾਲੇ ਬੰਦੇ ਚੱਕੀ ਜਾਂਦੇ, ਨਿਆਣੇ ਚੱਕੀ ਜਾਂਦੇ, ਜਿੱਦਾਂ ਮਰਜ਼ੀ ਕਰੀ ਜਾਂਦੇ, ਉਹਨਾਂ ਨੂੰ ਸਵਾਲ ਨਹੀਂ ਕਰਨਾ। ਤੇ ਜੇ ਕੋਈ ਉਹਨਾਂ ਦੇ ਮੂਹਰੇ ਖੜਨ ਦੀ ਗੱਲ ਕਰਦਾ ਆ ਤੇ ਉਹਦੇ ਉਲਟ ਕਿਸ ਤਰੀਕੇ ਦੇ ਦਾ ਜਿਹੜਾ ਪ੍ਰਚਾਰ ਆ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੁੰਦਾ। ਸੋ ਮਾਹੌਲ ਇਸ ਤਰੀਕੇ ਦਾ ਹੀ ਜਿਹੜਾ ਉਹ ਬਣਿਆ ਪਿਆ ਆ। ਜਿਹੜੀ ਮੈਜੋਰਟੀ ਵਾਲੇ ਹੁੰਦੇ ਉਹਨਾਂ ਨੂੰ ਫਾਇਦਾ ਹੁੰਦਾ ਜਦੋਂ ਮਾਈਨੋਰਟੀ ਵਾਲੀਆਂ ਜਿਹੜੀਆਂ ਕਮਿਊਨਿਟੀ ਆਪਸ ਦੇ ਵਿੱਚ ਇਸ ਤਰੀਕੇ ਦੇ ਨਾਲ ਪਾਟੋ ਧਾਰ ਜਿਹੜੀਆਂ ਉਹ ਹੋ ਜਾਣ। ਸੋ ਇਹ ਚੀਜ਼ਾਂ ਜਿਹੜੀਆਂ ਆਪਣੇ ਸਾਹਮਣੇ ਆ ਉਹ ਚੱਲ ਰਹੀਆਂ ਆ। ਅਗਲੀ ਗੱਲ ਕਰਦੇ ਜਾਈਏ, ਸਾਲ ਦੇ ਵਿੱਚ ਪਹਿਲਾ ਜਿਹੜਾ ਪਰਮਾਨੈਂਟ ਲੀਡਰ CDC ਨੂੰ ਜਿਹੜਾ ਉਹ ਮਿਲਿਆ ਆ। ਨਵੇਂ ਜਿਹੜੇ CDC ਦੇ ਡਾਇਰੈਕਟਰ ਆ ਉਹਨਾਂ ਦੀ ਕਨਫਰਮੇਸ਼ਨ ਹੋ ਚੁੱਕੀ ਆ। ਡਾਕਟਰ ਐਰਿਕਾ ਸ਼ਵਾਰਟਸ ਜੋ ਕਿ ਡਿਪਟੀ ਸਰਜਨ ਜਨਰਲ ਨੇ, ਪ੍ਰੈਜ਼ੀਡੈਂਟ ਟਰੰਪ ਰਹੇ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਪਹਿਲੀ ਟਰਮ ਦੇ ਵਿੱਚ ਸੈਨੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ ਹੈਗੀ ਆ। ਪਾਰਟੀ ਲਾਈਨ ਦੇ ਉੱਤੇ ਤਕਰੀਬਨ ਵੋਟ ਜਿਹੜੀ ਉਹ ਪਈ 44 ਦੇ ਮੁਕਾਬਲੇ 51 ਵੋਟਾਂ ਦੇ ਨਾਲ ਰਿਪਬਲਿਕਨਸ ਦੇ ਫੇਵਰ ਦੇ ਵਿੱਚ ਇਹ ਜਿਹੜੀਆਂ ਵੋਟਾਂ ਗਈਆਂ। ਸੋ ਉਹਨਾਂ ਦੀ ਮੈਜੋਰਟੀ ਦੇ ਵੱਲ ਨੂੰ ਡਾਕਟਰ ਐਰਿਕਾ ਸ਼ਵਾਰਟਸ ਜਿਹੜੇ ਆ ਉਹ CDC ਨੂੰ ਜਿਹੜਾ ਲੀਡ ਹੁਣ ਕਰਨਗੇ। ਜਿਹੜੇ ਕਹਿੰਦੇ ਵੀ ਸੈਨੇਟਰ ਟਿਮ ਕੇਨ ਜਿਹੜੇ ਆ ਵਰਮੌਂਟ ਤੋਂ, ਤੇ ਉਹਨਾਂ ਨੇ ਰਿਪਬਲਿਕਨਸ ਦੇ ਨਾਲ ਜਿਹੜੀ ਆ ਉਹ ਵੋਟ ਪਾਈ ਹੈਗੀ ਆ। ਜਿਹੜੇ ਸੈਨੇਟਰ ਕੇਨ ਆ ਉਹਨਾਂ ਨੇ ਇਹ ਕਿਹਾ ਸੀਗਾ ਵੀ ਉਹਨਾਂ ਨੇ ਰਿਗਰੈਟ ਕਰਦੇ ਸੀ ਪਿਛਲੀ ਵਾਰੀ ਜਦ CDC ਦੇ ਡਾਇਰੈਕਟਰ ਸੂਜ਼ਨ ਮੋਨਾਰਜ਼ ਹੈਗੇ ਆ ਵੀ ਉਹਨਾਂ ਦੇ ਅਗੇਂਸਟ ਜਿਹੜੀ ਉਹ ਵੋਟ ਪਾਈ ਸੀ ਤੇ ਉਹਦੇ ਲਈ ਕਹਿੰਦੇ ਵੀ ਉਹਨਾਂ ਨੇ ਉਹਨਾਂ ਕੋਲ ਮਾਫੀ ਵੀ ਮੰਗੀ ਸੀਗੀ। ਸੋ ਐਕਟਿੰਗ ਡਾਇਰੈਕਟਰ ਦੇ ਤੌਰ ਦੇ ਉੱਤੇ ਪਿਛਲੀ ਅਗਸਤ 2025 ਤੋਂ ਲਗਾਤਾਰ ਜਿਹੜੇ ਐਕਟਿੰਗ ਡਾਇਰੈਕਟਰ ਦੀ ਭੂਮਿਕਾ ਦੇ ਵਿੱਚ
ਚੱਲ ਰਹੇ ਸੀਗੇ। ਹੈਲਥ ਸਕੱਤਰ ਰਾਬਰਟ ਐਫ ਕੈਨੇਡੀ ਜੂਨੀਅਰ ਉਹਨਾਂ ਨੇ ਮੋਨਾਰਜ਼ ਨੂੰ 29 ਦਿਨਾਂ ਦੇ ਬਾਅਦ ਹੀ ਫਾਇਰ ਕਰ ਦਿੱਤਾ ਸੀਗਾ। ਡਾਕਟਰ ਸ਼ਵਾਰਟਸ ਹੁਣ ਜਿਹੜੇ ਜੇ ਭੱਟਾਚਾਰੀਆ ਆ, ਜੋ ਕਿ ਐਕਟਿੰਗ ਡਾਇਰੈਕਟਰ ਨੇ CDC ਦੇ, ਉਹਨਾਂ ਦੇ ਕੋਲੋਂ ਕਾਰਜਕਾਲ ਜਿਹੜਾ ਆ ਉਹ ਹੁਣ ਸਾਂਭਣਗੇ। ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ 100 ਤੋਂ ਵੱਧ ਲੋਕਾਂ ਨੇ ਸੈਨ ਫਰਾਂਸਿਸਕੋ ਦੀਆਂ ਗਲੀਆਂ ਦੇ ਵਿੱਚ ਪ੍ਰੋਟੈਸਟ ਕੀਤਾ ਤੇ ਸਿਟੀ ਨੂੰ ਅਰਜ਼ ਕੀਤਾ ਵੀ ਭਾਈ ਜਿਹੜੇ ਡਰੱਗ ਦੇ ਲਾਜ਼ ਆ ਉਹਨਾਂ ਨੂੰ ਇਨਫੋਰਸ ਕੀਤਾ ਜਾਵੇ। ਹਜੇ ਵੀ ਜਿਹੜੇ ਡਰੱਗ ਦੇ ਲਾ ਆ ਉਹ ਇਨਫੋਰਸ ਨਹੀਂ ਹੋ ਰਿਹਾ ਤੇ ਲੋਕ ਸ਼ਰੇਆਮ ਪਬਲਿਕ ਪਲੇਸਿਸ ਦੇ ਉੱਤੇ ਡਰੱਗ ਯੂਜ਼ ਕਰ ਰਹੇ ਹੈਗੇ ਆ। ਇਸ ਰੈਲੀ ਦੇ ਵਿੱਚ ਜੋ ਸਿਟੀ ਦੀਆਂ ਸੜਕਾਂ ਦੇ ਉੱਤੇ ਵਾਪਰੀ, ਉੱਥੇ ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਡਾਟਾ ਆ, ਸਿਟੀ ਦਾ ਡਾਟਾ ਇਹ ਸ਼ੋ ਕਰਦਾ ਵੀ ਹਰ ਰੋਜ਼ ਸੈਨ ਫਰਾਂਸਿਸਕੋ ਦੇ ਵਿੱਚ 2 ਜਾਣੇ ਡਰੱਗ ਓਵਰਡੋਜ਼ ਨਾਲ ਮਰਦੇ ਆ। 2 ਜਾਣੇ ਹਰ ਰੋਜ਼ ਡਰੱਗ ਓਵਰਡੋਜ਼ ਨਾਲ ਮਰਦੇ ਆ। ਮਹੀਨੇ 'ਚ 60 ਜਾਣੇ ਹੋ ਗਏ। ਕਹਿੰਦੇ ਵੀ ਅਸੀਂ ਬਿਲਕੁਲ ਫੈਡ ਅਪ ਆ, ਸਾਡੀ ਜਿਹੜੀ ਕਮਿਊਨਿਟੀ ਆ। ਵੀ ਗੈਟ ਸੋਬਰ, ਵੀ ਗੈਟ ਰਿਸਪੌਂਸੀਬਲ ਤੇ ਸਾਨੂੰ ਜੌਬਸ ਮਿਲਦੀਆਂ ਹੈਗੀਆਂ। ਪਰ ਜਿਹੜੇ ਲੋਕ ਨਹੀਂ ਟਲਦੇ ਉਹ ਨਹੀਂ ਵੀ ਟਲਦੇ ਹੈਗੇ। ਸਿਡਰਿਕ ਅਕਬਰ ਇੱਕ ਡਾਇਰੈਕਟਰ ਆਫ ਪੋਜ਼ਿਟਿਵ ਡਾਇਰੈਕਸ਼ਨ ਇਕੁਅਲ ਚੇਂਜ ਕਰਕੇ ਆਰਗੇਨਾਈਜੇਸ਼ਨ ਆ, ਉਹਨਾਂ ਦੇ ਡਾਇਰੈਕਟਰ ਹੈਗੇ ਆ। ਮਈ 2026 ਦੇ ਵਿੱਚ ਸੈਨ ਫਰਾਂਸਿਸਕੋ ਨੇ ਇੱਕ ਰੀਸੈਟ ਸੈਂਟਰ ਜਿਹੜਾ ਆ ਖੋਲ੍ਹਿਆ ਸੀ, ਜਿਹੜਾ ਆਲਟਰਨੇਟਿਵ ਟੂ ਜੇਲ੍ਹ ਸੀਗਾ, ਜਿਹਦੇ ਵਿੱਚ ਲੋਕਾਂ ਨੂੰ ਹੈਲਪ ਕਰਨੀ ਆ ਡਰੱਗ ਤੇ ਅਲਕੋਹਲ ਤੋਂ, ਸਿਟੀ ਦੀਆਂ ਸਟਰੀਟਸ ਤੋਂ ਕੱਢ ਕੇ ਉੱਥੇ ਲੈ ਕੇ ਜਾਣਾ ਹੈਗਾ ਆ। ਕਹਿੰਦੇ ਵੀ $14 ਮਿਲੀਅਨ ਜਿਹੜਾ ਰੀਸੈਟ ਸੈਂਟਰ ਆ ਉਹਦੇ ਤੇ ਖਰਚ ਹੋ ਚੁੱਕਾ ਆ। ਤੇ ਇਹ ਤੁਸੀਂ ਹਿਸਾਬ ਲਾ ਲਓ ਵੀ ਇੰਨੇ ਪੈਸੇ ਖਰਚ ਹੋ ਰਹੇ ਆ ਤੇ ਫੇਰ ਵੀ ਜਿਹੜੀ ਪ੍ਰੋਬਲਮ ਆ ਉਹ ਸੋਲਵ ਨਹੀਂ ਹੋ ਰਹੀ ਹੈਗੀ। ਸੈਨ ਫਰਾਂਸਿਸਕੋ ਦੇ ਸ਼ੈਰਿਫ ਆਫਿਸ ਨੇ ਇਹ ਕਿਹਾ ਵੀ ਲਾ ਇਨਫੋਰਸਮੈਂਟ ਏਜੰਸੀ ਜੋ ਇਹ ਆਪਰੇਸ਼ਨਸ ਨੂੰ ਦੇਖਦੀ ਆ ਉਹ DPH ਦੇ ਨਾਲ ਰਲ ਕੇ ਜਿਹੜੀ ਕੰਮ ਕਰ ਰਹੀ ਹੈਗੀ ਆ। ਚੀਫ ਡਿਪਟੀ ਜਿਮ ਕੁਇੰਸੋ ਜੋ ਸੈਨ ਫਰਾਂਸਿਸਕੋ ਦੇ ਸ਼ੈਰਿਫ ਆਫਿਸ ਹੈਗੇ ਆ, ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਲੋਕ ਜਿਹੜੇ ਆ ਹਜੇ ਵੀ ਆਪਾਂ ਸੜਕਾਂ ਤੇ ਦੇਖ ਰਹੇ ਆ, ਪਰ ਆਪਾਂ ਕੋਸ਼ਿਸ਼ ਜਿਹੜੀ ਆ ਪੂਰੀ ਕਰ ਰਹੇ ਹੈਗੇ ਆ। ਕਹਿੰਦੇ ਵੀ ਰੀਸੈਟ ਇਜ਼ ਵਰਕਿੰਗ। ਮਈ 4 2026 ਤੋਂ ਖੁੱਲਿਆ, ਜਿੱਥੇ 1245 ਦੇ ਕਰੀਬ ਲੋਕ ਆਏ ਤੇ ਜਿਨ੍ਹਾਂ ਚੋਂ 1192 ਲੋਕਾਂ ਨੂੰ ਜਿਹੜਾ ਐਡਮਿਟ ਕੀਤਾ ਗਿਆ। ਮਈ ਤੋਂ ਲੈ ਕੇ ਹੁਣ ਤੱਕ 400 ਲੋਕ ਜਿਹੜੇ ਆ ਉਹ ਕਹਿੰਦੇ ਵੀ ਹੋਰ ਸੈਂਟਰਾਂ ਦੇ ਵਿੱਚ ਰੈਫਰ ਕੀਤੇ ਗਏ ਹੈਗੇ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਕਿੱਡੀ ਵੱਡੀ ਜਿਹੜੀ ਇਹ ਡਰੱਗ ਦੀ ਪ੍ਰੋਬਲਮ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਜਿਹੜਾ ਸਾਈਕਲੋਸਪੋਰਸ ਪੈਰਾਸਾਈਟ ਆ, ਜਿਹਦੇ ਕਰਕੇ ਲੋਕ ਬਹੁਤ ਜ਼ਿਆਦਾ ਬਿਮਾਰ ਹੋਏ ਆ। CDC ਦਾ ਨਵਾਂ ਅੰਕੜਾ ਜਿਹੜਾ ਉਹ ਦੱਸ ਰਿਹਾ ਵੀ 15 ਸੂਬਿਆਂ ਦੇ ਵਿੱਚ ਇਸ ਆਈਸਬਰਗ ਲੈਟਸ ਦੇ ਨਾਲ ਸਾਈਕਲੋਸਪੋਰਾ ਜਿਹੜੀ ਆਊਟਬ੍ਰੇਕ ਆ ਉਹ ਹੁਣ ਜੁੜ ਚੁੱਕੀ ਹੈਗੀ ਆ। ਇਹ ਪੈਰਾਸਾਈਟ ਡਾਇਰੈਕਟਲੀ 47 ਜਿਹੜੀਆਂ ਸਟੇਟਸ ਦੇ ਵਿੱਚ ਇਸ ਸਾਲ ਦੇ ਵਿੱਚ ਰਿਪੋਰਟ ਕੀਤਾ ਜਾ ਚੁੱਕਾ ਹੈ, ਤੇ ਜਿਨ੍ਹਾਂ ਵਿੱਚੋਂ ਜਿਹੜੀ ਆਈਸਬਰਗ ਲੈਟਸ ਦੇ ਨਾਲ 15 ਸੂਬਿਆਂ ਦੇ ਜਿਹੜੇ ਕੇਸ ਆ ਉਹ ਸਾਹਮਣੇ ਆ ਚੁੱਕੇ ਹੈਗੇ ਆ। ਇਹ ਪਹਿਲੋਂ 9 ਸੀਗਾ ਤੇ ਹੁਣ ਆંકੜਾ ਵੱਧ ਕੇ 15 ਹੋ ਚੁੱਕਾ ਆ। ਟਾਕੋ ਬੈਲ ਨੂੰ ਕਹਿੰਦੇ ਪਤਾ ਸੀ। ਲਾਸ ਐਂਜਲਸ ਟਾਈਮਜ਼ ਕੱਲ ਜਿਹੜੀ ਉਹਨਾਂ ਦੀ ਇੱਕ ਰਿਪੋਰਟ ਸੀਗੀ ਵੀ ਟਾਕੋ ਬੈਲ ਨੂੰ ਪਤਾ ਸੀਗਾ ਵੀ ਪੈਰਾਸਾਈਟ ਆਊਟਬ੍ਰੇਕ ਹੋਇਆ ਆ ਕਈ ਹਫ਼ਤੇ ਪਹਿਲਾਂ, ਨੇਸ਼ਨ ਵਾਈਡ ਲੈਟਸ ਵਾਰਨਿੰਗ ਦੇਣ ਤੋਂ ਪਹਿਲਾਂ ਹੀ, ਪਰ ਕਿਤੇ ਨਾ ਕਿਤੇ ਇਹਨਾਂ ਦੇ ਬੁੱਲ ਜਿਹੜੇ ਆ ਉਹ ਸੀਤੇ ਰਹੇ ਹੈਗੇ ਆ। ਜਿਹੜੇ ਮਿਸ਼ੀਗਨ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਆ, ਉਹਨਾਂ ਨੇ ਯਮ ਦੇ ਨਾਲ ਜਿਹੜੀ ਇਹਨਾਂ ਦੀ ਪੇਰੈਂਟ ਕੰਪਨੀ ਆ ਟਾਕੋ ਬੈਲ ਦੀ, ਯਮ ਬ੍ਰਾਂਡਸ, ਉਹਨਾਂ ਦੇ ਨਾਲ 2 ਜੁਲਾਈ ਨੂੰ ਇਸ ਪੈਰਾਸਾਈਟ ਦੇ ਬਾਰੇ ਡਿਸਕਸ਼ਨ ਕੀਤੀ ਸੀ। ਬਲੂਮਬਰਗ ਨਿਊਜ਼ ਨੂੰ ਇਹ ਕੁਝ ਦਸਤਾਵੇਜ਼ ਸਾਹਮਣੇ ਆਏ, ਉਹਨਾਂ ਦੇ ਹੱਥ ਲੱਗੇ ਆ ਪਬਲਿਕ ਰੈਕਡ ਰਿਕੁਐਸਟ ਤੋਂ ਬਾਅਦ ਦੇ ਵਿੱਚ। ਸੋ ਉਸ ਤੋਂ ਬਾਅਦ ਮੀਡੀਆ ਇਨਕੁਆਇਰੀਆਂ ਜਿਹੜੀਆਂ ਹੋਣੀਆਂ ਸ਼ੁਰੂ ਜਿਹੜੀਆਂ ਹੋਈਆਂ ਆ। ਹੁਣ ਇੱਕ ਬੀਬੀ ਹਰਜੋਤ ਸਿੰਘ ਜੀ ਮਿਸ਼ੀਗਨ ਦੇ ਵਿੱਚ ਉਹਨੇ ਲਾਸੂਟ ਫਾਈਲ ਕਰ ਦਿੱਤਾ ਆ ਟਾਕੋ ਬੈਲ ਦੇ ਉਲਟ ਤੇ ਟੇਲਰ ਫਾਰਮ ਦੇ ਉਲਟ, ਇਸ ਸਾਈਕਲੋਸਪੋਰਾ ਪੈਰਾਸਾਈਟ ਆਊਟਬ੍ਰੇਕ ਦੇ ਜਿਹੜਾ ਉਹ ਚੱਲਦੇ ਆ। ਡੌਨ ਕੌਸ ਕਹਿ ਰਹੀ ਆ ਵੀ ਇਹਨਾਂ ਦੀ ਟਾਕੋ ਬੈਲ ਦੇ ਵਿੱਚ 28 ਜੂਨ ਨੂੰ ਜਿਹੜਾ ਖਾਣਾ ਖਾਣ ਤੋਂ ਬਾਅਦ ਚ ਇਹ ਬਿਮਾਰ ਜਿਹੜੀ ਆ ਉਹ ਹੋ ਗਈ ਸੀਗੀ, ਤੇ ਹੁਣ ਉਹਨੇ ਲਾਸੂਟ ਕੀਤਾ ਆ। ਉਹ ਪ੍ਰਪੋਜ਼ ਕਰ ਰਹੀ ਆ ਕਲਾਸ ਐਕਸ਼ਨ ਲਾਸੂਟ ਟਾਕੋ ਬੈਲ ਤੇ ਹੋਰ ਜਿਹੜੇ ਕਈ ਲੈਟਸ ਸਪਲਾਇਰਸ ਆ ਉਹਨਾਂ ਦੇ ਉਲਟ, ਇਹ ਕਹਿ ਕੇ ਵੀ ਜਿਹੜਾ ਕੰਟੈਮੀਨੇਟਿਡ ਲੈਟਸ ਆ ਉਹ ਉਹਨਾਂ ਦੇ ਫਾਸਟ ਫੂਡ ਚੇਨਸ ਦੇ ਉੱਤੇ ਸਰਵ ਕੀਤਾ ਗਿਆ, ਤੇ ਉਹਦੇ ਕਰਕੇ ਕਈ ਜਿਹੜੇ ਸੂਬਿਆਂ ਦੇ ਵਿੱਚ ਕਈ ਲੋਕ ਆ ਉਹ ਬਿਮਾਰ ਜਿਹੜੇ ਉਹ ਹੋਏ ਆ। ਮਿਸ਼ੀਗਨ ਦੀ ਈਸਟਰਨ ਡਿਸਟ੍ਰਿਕਟ ਦੇ ਵਿੱਚ ਇਹ ਜਿਹੜਾ ਲਾਸੂਟ ਆ 3 ਅਗਸਤ ਨੂੰ ਬੀਤੇ ਸੋਮਵਾਰ ਨੂੰ ਟਾਕੋ ਬੈਲ ਕਾਰਪੋਰੇਸ਼ਨ, ਟਾਕੋ ਬੈਲ ਆਫ ਅਮਰੀਕਾ,
ਟੇਲਰ ਫਰੈਸ਼ ਫੂਡਸ, ਟੇਲਰ ਫਾਰਮਸ ਕੈਲੀਫੋਰਨੀਆ, ਇਹਨਾਂ ਦੇ ਉਲਟ ਜਿਹੜਾ ਆ ਉਹ ਦਰਜ ਕਰ ਦਿੱਤਾ ਗਿਆ। ਅਗਲੀ ਖਬਰ ਵੱਲ ਚੱਲੀਏ ਤੇ ਇੱਕ ਕੈਲੀਫੋਰਨੀਆ ਦਾ ਲੋਕਲ ਜਿਹੜਾ ਟੀਵੀ ਸਟੇਸ਼ਨ ਆ ਉੱਥੇ ਸੈਨ ਫਰਾਂਸਿਸਕੋ ਦੇ ਵਿੱਚ ਉਹਨਾਂ ਨੇ 100 ਤੋਂ ਵੱਧ ਜਿਹੜੇ EMPLOYEES ਆ ਉਹਨਾਂ ਨੇ ਪ੍ਰੋਟੈਸਟ ਕੀਤਾ ਹੈਗਾ। ਕਹਿੰਦੇ ਵੀ ਸਾਡੀਆਂ ਜਿਹੜੀਆਂ ਵਰਕਿੰਗ ਕੰਡੀਸ਼ਨਸ ਹੈਗੀਆਂ ਆ, ਉਹ ਗੁੱਡ ਨਹੀਂ ਹੈਗੀਆਂ। ਇਹ ਜਿਹੜੀ ਗੈਦਰਿੰਗ ਆ ਉਹਨਾਂ ਨੇ ਸੈਂਟਾ ਬਾਰਬਰਾ ਮਿਸ਼ਨ ਉੱਥੇ ਕੀਤੀ ਹੈਗੀ, KEYTTV ਜਿਹੜਾ ਹੈਗਾ ਆ। ਬਹੁਤ ਸਾਰੇ ਜਿਹੜੇ EMPLOYEES ਆ ਉਹ ਕਹਿ ਰਹੇ ਆ ਵੀ ਸਾਡੀ ਜਿਹੜੀ ਵਰਕਿੰਗ ਕੰਡੀਸ਼ਨ ਗੁੱਡ ਨਹੀਂ ਹੈ, ਕੰਮ ਸਾਨੂੰ ਬਹੁਤ ਕਰਨਾ ਪੈ ਰਿਹਾ ਹੈਗਾ। ਲੋਕਲ 600 ਨੇ 3 ਇਹ ਜਿਹੜੀ ਯੂਨੀਅਨ ਹੁੰਦੀ ਆ 3 ਅਨਫੇਅਰ ਲੇਬਰ ਪ੍ਰੈਕਟਿਸਿਸ ਚਾਰਜਸ ਫਾਈਲ ਕੀਤੇ ਹੈਗੇ ਆ, ਤੇ ਇੱਕ ਜਿਹੜਾ ਨੈਸ਼ਨਲ ਲੇਬਰ ਰਿਲੇਸ਼ਨ ਬੋਰਡ ਦੇ ਕੋਲ ਫਾਈਲ ਕੀਤਾ ਹੈਗਾ ਆ। ਤੇ ਉਹ ਕਹਿੰਦੇ ਸਾਡੇ ਕੋਲ ਹੁਣ ਆਪਸ਼ਨ ਨਹੀਂ। ਪਰ ਦੂਸਰੇ ਪਾਸੇ ਬਹੁਤ ਸਾਰੇ ਜਿਹੜੇ ਆਮ ਲੋਕ ਉਹ ਕਹਿ ਰਹੇ ਆ ਵੀ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਜੌਬਸ ਆ ਹੁਣ AI ਨੇ ਲੈ ਲੈਣੀਆਂ ਹੈਗੀਆਂ ਜਾਂ ਆਲਰੇਡੀ AI ਲੈ ਰਹੀ ਆ। ਸੋ ਉਸ ਕਰਕੇ ਜਿਹੜਾ ਇਨਡਾਇਰੈਕਟਲੀ ਰੌਲਾ ਪਾ ਰਿਹਾ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਤੇ ਨਜ਼ਰ ਮਾਰਦੇ ਜਾਈਏ ਤਾਂ ਨਦਰਨ ਕੈਲੀਫੋਰਨੀਆ ਦੇ ਵਿੱਚ ਗਨ ਫਾਇਰ ਆ, ਉਹਦੇ ਕਰਕੇ 9363 ਏਕੜ ਸੜ ਕੇ ਸਵਾਹ ਹੋ ਚੁੱਕੇ ਆ। 1400 ਜਾਣਿਆਂ ਨੂੰ ਅੰਡਰ ਇਵੈਕੂਏਸ਼ਨ ਆਰਡਰਸ ਰੱਖਿਆ ਗਿਆ ਆ। ਕਈ ਸਕੂਲ ਜਿਹੜੇ ਉਸ ਇਲਾਕੇ 'ਚ ਬੰਦ ਕੀਤੇ ਗਏ ਆ। ਇਹ ਜਿਹੜੀ ਗਨ ਫਾਇਰ ਆ ਇਹ ਕੈਲਾਵਰਸ ਕਾਊਂਟੀ ਦੇ ਵਿੱਚ ਫੈਲ ਰਹੀ ਆ। ਇਸ ਮੌਕੇ 10% ਤੱਕ ਇਸ ਦੇ ਉੱਤੇ ਕਾਬੂ ਪਾਇਆ ਜਾ ਚੁੱਕਾ ਹੈਗਾ ਆ। ਤੇ ਕਿਤੇ ਵੀ ਸਟਾਕਟਨ ਦੇ ਈਸਟ ਵਾਲੇ ਪਾਸੇ ਨੂੰ ਪੈਂਦਾ ਹੈ ਕੈਲਾਵਰਸ ਕਾਊਂਟੀ, ਜਿੱਥੇ ਇਹ ਅੱਗ ਲੱਗੀ ਹੋਈ ਆ। ਇਹ ਵੀ ਖਬਰ ਆ ਰਹੀ ਸੀ ਵੀ ਇਸ ਅੱਗ ਦੇ ਵਿੱਚ ਵੀ ਆਰਸਨ ਹੋਣ ਦਾ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਆ। ਇਨਫੈਕਟ ਕੈਲ ਫਾਇਰ ਨੇ ਹੁਣ ਤੋਂ ਕੁਛ ਮੈਨੂੰ ਲੱਗਦਾ ਘੰਟੇ ਕੁਛ ਮਿੰਟਾਂ ਪਹਿਲਾਂ ਜਿਹੜਾ ਇਹ ਐਲਾਨ ਕੀਤਾ ਆ ਵੀ ਉਹਨਾਂ ਦੇ ਇੱਕ ਅਰੈਸਟ ਜਿਹੜੀ ਉਹ ਕੀਤੀ ਆ ਇਸ ਇਨਵੈਸਟੀਗੇਸ਼ਨ ਨੂੰ ਲੈ ਕੇ, ਜਿਸ ਕਰਕੇ ਇਹ ਅੱਗ ਲੱਗੀ ਜਿਹੜੀ ਉਹ ਹੋ ਸਕਦੀ ਹੈਗੀ ਆ। ਸੋ ਅੱਗਾਂ ਜਿਹੜੀਆਂ ਹਰਜੋਤ ਸਿੰਘ ਜੀ ਪਤਾ ਨਹੀਂ ਕਮਲੇ ਲੋਕ ਕੀ ਜਿਹੜਾ ਉਹ ਸੋਚ ਰਹੇ ਆ। ਗਰਮੀ ਦੇ ਵਿੱਚ ਆਲਰੇਡੀ ਇੰਨੀ ਲੋਕਾਂ ਦੇ ਬੁਰੇ ਹਾਲ ਆ, ਲੋਕਾਂ ਦੇ ਘਰ-ਬਾਰ ਨੇ, ਸਾਰਾ ਕੁਛ ਆ। ਆਪ ਜਿਹੜੇ ਇਨਸਾਨਾਂ ਦੀ ਜ਼ਿੰਦਗੀ ਆ, ਡੰਗਰਾਂ ਵੱਛਿਆਂ ਦੀ ਜ਼ਿੰਦਗੀ ਆ, ਉਹ ਵੀ ਲੋਕ ਅਜਿਹੇ ਬੇਵਕੂਫ ਅੱਗ ਲਾ ਕੇ ਜਿਹੜਾ ਉਹ ਖਤਰੇ ਦੇ ਵਿੱਚ ਪਾ ਰਹੇ ਆ। ਸੋ ਇੱਕ ਬੰਦਾ ਜਿਹੜਾ ਹੁਣ ਇਹਨਾਂ ਨੇ ਇਸ ਬਾਬਤ ਗ੍ਰਿਫਤਾਰ ਕੀਤਾ ਆ ਤੇ ਕੈਲਾਵਰਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਐਲਾਨ ਕੀਤਾ ਆ ਆਪਣੇ ਫੇਸਬੁੱਕ ਪੇਜ ਦੇ ਜ਼ਰੀਏ ਵੀ ਵੈਡਨਸਡੇ ਨੂੰ ਜਿਹੜੇ ਸਕੂਲ ਆ ਉਹ ਕਲੋਜ਼ ਜਿਹੜੇ ਉਹ ਕਰ ਦਿੱਤੇ ਗਏ ਆ। ਸੋ ਹੁਣ ਦੇਖਦੇ ਆ ਵੀ ਕਦੋਂ ਤੱਕ ਮੁੜ ਦੁਬਾਰਾ ਜਿਹੜੇ ਉਹ ਖੁੱਲਣਗੇ। ਗਵਰਨਰ ਨਿਊਸਮ ਆ ਉਹਨਾਂ ਨੇ ਐਲਾਨ ਕੀਤਾ ਸੀਗਾ ਵੀ ਜਿਹੜੀ ਫਾਇਰ ਮੈਨੇਜਮੈਂਟ ਅਸਿਸਟੈਂਸ ਗ੍ਰਾਂਟ ਫੀਮਾ ਵੱਲੋਂ ਆ ਉਹ ਉਹਨਾਂ ਨੂੰ ਮਿਲ ਚੁੱਕੀ ਆ ਤੇ ਉਹਦੇ ਜ਼ਰੀਏ ਜਿਹੜੇ ਐਡੀਸ਼ਨਲ ਰਿਸੋਰਸਿਸ ਆ ਇਸ ਅੱਗ ਨੂੰ ਕਾਬੂ ਪਾਉਣ ਦੇ ਲਈ ਉਹਨਾਂ ਨੂੰ ਵਰਤਿਆ ਜਿਹੜਾ ਉਹ ਜਾਵੇਗਾ। ਕੈਲੀਫੋਰਨੀਆ ਦੇ ਜਿਹੜੇ ਪਰਸਨਲ ਆ ਉਹ ਆਲਰੇਡੀ ਕਈ ਹੋਰ ਅੱਗਾਂ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ ਬਾਹਰਲੇ ਸੂਬਿਆਂ 'ਚ ਵੀ, ਜਿੱਥੇ ਓਰੇਗਨ ਤੇ ਵਾਸ਼ਿੰਗਟਨ ਦੇ ਵਿੱਚ ਮਦਦ ਕਰਨ ਦੇ ਲਈ ਕੈਲੀਫੋਰਨੀਆ ਦੇ ਫਾਇਰ ਫਾਈਟਰਸ ਗਏ ਹੋਏ ਹੈਗੇ ਆ। ਸੋ ਪਰ ਇਹ ਜਿਹੜੀ ਗਨ ਫਾਇਰ ਆ ਕੈਲਾਵਰਸ ਕਾਊਂਟੀ 'ਚ ਸਟਾਕਟਨ ਦੇ ਈਸਟ ਵਾਲੇ ਪਾਸੇ ਜੋ ਲੱਗੀ ਹੋਈ ਆ, ਉਹਦੇ ਕਰਕੇ 1400 ਜਾਣਿਆਂ ਨੂੰ ਆਪਣਾ ਘਰ-ਬਾਰ ਜਿਹੜਾ ਉਹ ਛੱਡਣਾ ਪੈ ਚੁੱਕਾ ਹੈ। ਅਗਲੀ ਖਬਰ ਯੂਨੀਵਰਸਿਟੀ ਤੋਂ ਆ ਰਹੀ ਹੈ, ਜਿੱਥੇ 5 ਬੀਬੀਆਂ ਬੁਰੀ ਤਰ੍ਹਾਂ ਜਿਹੜੀਆਂ ਫੱਟੜ ਹੋਈਆਂ, ਜਿਨ੍ਹਾਂ ਦੇ ਵਿੱਚੋਂ 3 ਜਣੀਆਂ ਕ੍ਰਿਟੀਕਲ ਕੰਡੀਸ਼ਨ 'ਚ ਆ, 2 ਜਣੀਆਂ ਸੀਰੀਅਸ ਕੰਡੀਸ਼ਨ 'ਚ ਆ। ਜਦੋਂ ਇੱਕ ਸਿੰਗਲ ਵਹੀਕਲ ਜਿਹਦੇ ਵਿੱਚ 3 ਜਾਣੇ ਸੀਗੇ ਉਹ ਰੋਲ ਓਵਰ ਹੋ ਗਈ ਤੇ ਉਹਦੇ ਚੋਂ 3 ਜਾਣੇ ਜਿਹੜੇ ਆ ਬਾਹਰ ਡਿੱਗ ਪਏ। ਇਹ ਅੱਜ ਸਵੇਰੇ ਜਿਹੜਾ ਆ 7:55 ਤੇ ਯੂਨੀਵਰਸਿਟੀ ਦੇ ਵਿੱਚ 5300 ਬਲਾਕ ਆਫ ਸਾਊਥ ਜਾਰਜ ਵਾਸ਼ਿੰਗਟਨ ਬੁਲੇਵਰਡ ਉੱਥੇ ਘਟਨਾ ਵਾਪਰੀ ਹੈਗੀ ਹੈ। ਸਟਰ ਕਾਉਂਟੀ ਫਾਇਰ ਚੀਫ ਕਾਇਲ ਲੌਂਗ ਨੇ ਇਹ ਦੱਸਿਆ। ਸੋ ਲੱਕਲੀ ਉਹ ਕਹਿੰਦੇ ਵੀ ਸਾਰਿਆਂ ਦਾ ਬਚਾਅ ਹੋ ਜਾਊਗਾ, ਪਰ ਸਟਿਲ 3 ਜਾਣੇ ਜਿਹੜੇ ਕ੍ਰਿਟੀਕਲ ਕੰਡੀਸ਼ਨ 'ਚ ਆ, 3 ਬੀਬੀਆਂ ਤੇ 2 ਜਾਣੀਆਂ ਸੀਰੀਅਸ ਕੰਡੀਸ਼ਨ 'ਚ। ਜੀ, ਲਗਾਤਾਰ ਪੈ ਰਹੀ ਗਰਮੀ ਦੇ ਵਿੱਚ ਆਉਂਦੇ ਦਿਨਾਂ 'ਚ ਰਾਹਤ ਮਿਲ ਸਕਦੀ ਆ। ਸੋ ਹੀਟ ਵੇਵ ਤਕਰੀਬਨ ਉਹਨੇ ਲੋਕਾਂ ਦਾ ਜਿਹੜਾ ਉਹ ਖਾਸਾ ਕਹਿ ਲਓ ਵੀ ਪਸੀਨਾ ਕੱਢਿਆ ਹੋਇਆ ਆ ਤੇ ਹੁਣ ਹੀਟ ਵੇਵ ਕਹਿੰਦੇ ਵੀ ਖਤਮ ਹੋਣ ਦੇ ਕਗਾਰ ਦੇ ਉੱਤੇ ਪਹੁੰਚੀ ਆ। ਹਾਈ ਪ੍ਰੈਸ਼ਰ ਰਿਜ ਕਹਿੰਦੇ ਵੀ ਸਦਰਨ ਕੈਲੀਫੋਰਨੀਆ 'ਚ, ਜਿਹਦੇ ਕਰਕੇ ਐਕਸਟ੍ਰੀਮ ਹੀਟ ਕੰਡੀਸ਼ਨ ਜਿੱਥੇ ਚੱਲ ਰਹੀਆਂ ਆ, ਇਹ ਹੁਣ ਜਿਹੜਾ ਵੀਕ ਹੋਊਗਾ, ਢਿੱਲਾ ਪਊਗਾ, ਜਿਹਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਨਜ਼ਰ ਆਵੇਗੀ। ਸੋ ਕਹਿੰਦੇ ਵੀ ਕੋਸਟ ਦੇ ਵਿੱਚ ਜਿਹੜੇ ਟ੍ਰਿਪਲ ਡਿਜਿਟ ਟੈਂਪਰੇਚਰ ਸੀਗੇ ਉਦਾਂ ਇਸ ਹਫਤੇ ਦੇ ਵਿੱਚ ਰਹਿਣਗੇ, ਪਰ ਹਫਤੇ ਤੋਂ ਬਾਅਦ ਦੇ ਵਿੱਚ ਘਟਣੇ ਜਿਹੜੇ ਉਹ ਸ਼ੁਰੂ
ਹੋ ਜਾਣਗੇ। ਅਜੇ ਵੀ ਤਕਰੀਬਨ ਕੈਲੀਫੋਰਨੀਆ ਦੇ ਸਾਰੇ ਹੀ ਮੋਸਟ ਇਲਾਕਿਆਂ ਦੇ ਵਿੱਚ ਮੈਜੋਰਟੀ 'ਚ ਐਕਸਟ੍ਰੀਮ ਹੀਟ ਵਾਰਨਿੰਗਸ ਜਿਹੜੀਆਂ ਵੱਖ-ਵੱਖ ਕਾਉਂਟੀਜ਼ ਨੇ ਜਿਹੜੀਆਂ ਜਾਰੀ ਕੀਤੀਆਂ ਹੈਗੀਆਂ ਆ। ਇਸ ਵੀਕਐਂਡ ਤੱਕ ਜਿਹੜਾ ਹਰਜੋਤ ਸਿੰਘ ਜੀ ਉੱਦਾਂ ਟੈਂਪਰੇਚਰ ਵਧਣਾ ਆ 108 109 ਕਈ ਥਾਵਾਂ ਦੇ ਉੱਤੇ 110 ਡਿਗਰੀ ਤੱਕ ਜਾਵੇਗਾ, ਪਰ ਉਸ ਤੋਂ ਬਾਅਦ ਦੇ ਵਿੱਚ ਤਾਪਮਾਨ ਜਿਹੜਾ ਉਹ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਵੇਗਾ। ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਉਹ 7 ਜਾਣਿਆਂ ਦੀ ਖੋਜ ਕਰ ਰਹੀ ਹੈ ਜਿਨ੍ਹਾਂ ਨੇ ਚੋਰੀ ਕੀਤੇ ਹੋਏ ਕ੍ਰੈਡਿਟ ਕਾਰਡ ਮਲਟੀਪਲ ਸਟੋਰਸ ਦੇ ਉੱਤੇ ਯੂਜ਼ ਕੀਤੇ ਹੈਗੇ ਆ। ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਕਮਿਊਨਿਟੀ ਤੋਂ ਹੈਲਪ ਮੰਗ ਰਹੀ ਆ। ਉਹਨਾਂ ਨੇ ਜਿਹੜੇ ਸਸਪੈਕਟਸ ਆ ਉਹਨਾਂ ਦੀ ਡਿਸਕ੍ਰਿਪਸ਼ਨ ਵੀ ਦਿੱਤੀ ਹੈਗੀ ਆ। ਕਹਿੰਦੇ ਵੀ ਮਈ 13 ਦੇ ਲਾਗੇ ਛਾਗੇ ਇਹ ਜਿਹੜੇ ਜਿੰਨੇ ਵੀ ਸਸਪੈਕਟ ਆ ਇਹਨਾਂ ਨੇ ਵਿਕਟਮਸ ਦੇ ਜਿਨ੍ਹਾਂ ਦੇ ਕਾਰਡ ਕਰਕੇ ਵੱਖ-ਵੱਖ ਰੀਟੇਲ ਸਟੋਰ ਜਿਹੜੇ ਸਟੋਰ ਆ ਉੱਥੇ ਯੂਜ਼ ਕੀਤੇ ਹੈਗੇ ਆ। ਇੱਕ ਸਸਪੈਕਟ 30 ਦੇ ਵਿੱਚ ਆ ਤੇ ਕਹਿੰਦੇ ਵਾਈਟ ਟੀ-ਸ਼ਰਟ ਪਾਈ ਹੋਆ, ਦੂਜਾ ਵੀ 30 ਦੀ ਏਜ ਦੇ ਕਰਾਬ ਦੇ ਬਰਾਬਰ ਆ, ਬਲੈਕ ਟੈਂਕ ਟੌਪ ਆ ਤੇ ਗ੍ਰੇ ਸ਼ਾਰਟ ਬਲੈਕ ਹੈਟ ਆ, ਤੇ ਤੀਜਾ ਵੀ 30s ਦੇ ਵਿੱਚ ਆ ਤੇ ਉਹਦੇ ਕੋਲ ਗ੍ਰੇ ਟੀ-ਸ਼ਰਟ ਆ, ਚੌਥਾ 20 to 30s ਦੇ ਵਿੱਚ ਆ, ਬਲੈਕ ਟੀ-ਸ਼ਰਟ ਤੇ ਡਾਰਕ ਪੈਂਟਸ, ਰੈੱਡ ਹੈਟ ਆ, ਤੇ ਇਸੇ ਤਰ੍ਹਾਂ ਪੰਜਵਾਂ ਵੀ 30s ਆ ਜਿਹੜਾ ਗ੍ਰੇ ਸ਼ਰਟ ਤੇ ਬਲੈਕ ਹੈਟ ਪਾਈ ਹੋਆ, ਛੇਵਾਂ 30s ਦੇ ਵਿੱਚ ਆ ਜਿਹਦੀ ਏਜ, ਬਲੈਕ ਸ਼ਰਟ ਵਿਦ ਟੈਟੂਜ਼ ਔਨ ਹਿਜ਼ ਰਾਈਟ ਆਰਮ, ਤੇ ਸੱਤਵਾਂ ਜਿਹੜਾ ਹੈਗਾ 30s ਵੀਅਰਿੰਗ ਗ੍ਰੇ ਐਂਡ ਬਲੂ ਸ਼ਰਟ, ਬਲੈਕ ਸ਼ਾਰਟ ਤੇ ਗ੍ਰੇ ਹੈਟ। ਸੋ ਜੇ ਕਿਸੇ ਦੇ ਕੋਲ ਇਨਫੋਰਮੇਸ਼ਨ ਹੋਵੇ ਤਾਂ ਤੁਸੀਂ ਬੇਕਰਸਫੀਲਡ ਦੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਡਿਟੈਕਟਿਵ ਕੋ ਨੂੰ 6613263541 ਜਾਂ ਪੁਲਿਸ ਡਿਪਾਰਟਮੈਂਟ ਨੂੰ 6613277111 ਤੇ ਕਾਲ ਕਰ ਸਕਦੇ ਹੋ। ਐਂਟੀਲੋਪ ਵੈਲੀ ਦੇ ਵਿੱਚ ਅੱਜ ਇੱਕ ਗੋਲੀकांड ਵਾਪਰਿਆ, ਜਿਸ ਦੇ ਕਰਕੇ ਸੈਨ ਬਰਨਾਰਡੀਨੋ ਕਾਉਂਟੀ ਦੇ ਇੱਕ ਸ਼ੈਰਿਫ ਡਿਪਟੀ ਨੂੰ 에ਅਰਲਿਫਟ ਕਰਨਾ ਪਿਆ ਆ ਤੇ ਹਸਪਤਾਲ 'ਚ ਉਸ ਨੂੰ ਜਿਹੜਾ ਦਾਖਲ ਕਰਾਇਆ ਗਿਆ ਆ। ਡਿਟੇਲਸ ਕੋਈ ਬਾੜੀਆਂ ਜ਼ਿਆਦੀਆਂ ਅਜੇ ਸਾਹਮਣੇ ਨਹੀਂ ਆ ਰਹੀਆਂ ਵੀ ਕੀ ਕੁਛ ਵਾਪਰਿਆ ਆ, ਪਰ ਅਧਿਕਾਰੀ ਜਿਹੜੇ ਕਿ LA ਕਾਉਂਟੀ ਫਾਇਰ ਡਿਪਾਰਟਮੈਂਟ ਦੇ ਨਾਲ ਜੁੜੇ ਹੋਏ ਆ, ਉਹਨਾਂ ਨੇ ਕਨਫਰਮ ਕੀਤਾ ਉੱਥੋਂ ਦੀ ਲੋਕਲ ਨਿਊਜ਼ ਨੂੰ ਵੀ ਉੱਥੇ ਇੱਕ ਸ਼ੂਟਿੰਗ ਗਨ ਸ਼ਾਟ ਵੂੰਡ ਨੂੰ ਉਹਨਾਂ ਨੇ ਰਿਪੋਰਟ ਕੀਤਾ ਹੈ। ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਅਧਿਕਾਰੀਆਂ ਨੇ ਕਨਫਰਮ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਵੀ ਡਿਪਾਰਟਮੈਂਟ ਦਾ ਜਿਹੜਾ ਡਿਟੈਕਟਿਵ ਆ ਉਸ ਦੇ ਗੋਲੀ ਲੱਗੀ ਆ। ਇਨਵੈਸਟੀਗੇਸ਼ਨ ਕਰਦੇ ਹੋਏ ਇਹ ਨਹੀਂ ਦੱਸਿਆ ਵੀ ਡਿਪਟੀ ਦੀ ਕੰਡੀਸ਼ਨ ਇਸ ਮੌਕੇ ਕੀ ਆ। ਫਿਰ ਉੱਥੇ ਜਿਹੜੀ ਏਰੀਅਲ ਫੁਟੇਜ ਆ ਉਹ ਸਾਹਮਣੇ ਆਈ, ਜਿੱਥੇ ਦੇਖਿਆ ਗਿਆ ਵੀ ਕਾਫੀ ਜ਼ਿਆਦਾ ਲਾ ਐਨਫੋਰਸਮੈਂਟ ਪ੍ਰੈਜ਼ੈਂਸ ਆ ਉਹ ਸੀਗੀ। ਇਨਵੈਸਟੀਗੇਟਰਸ LA ਕਾਉਂਟੀ ਸ਼ੈਰਿਫ ਡਿਪਾਰਟਮੈਂਟ ਦੇ ਉਹ ਪੂਰੇ ਇਲਾਕੇ ਨੂੰ ਬੰਦ ਕਰਦੇ ਹੋਏ ਨਜ਼ਰ ਆ ਰਹੇ ਸੀਗੇ। ਜਿੱਥੇ ਗੋਲੀकांड ਨੂੰ ਰਿਸਪੌਂਡ ਕੀਤਾ ਹੈ ਉੱਥੇ 2 ਛੋਟੇ ਸਟਰਕਚਰ ਆ ਤੇ ਕਾਫੀ ਇੱਕ ਰਿਮੋਟ ਏਰੀਆ ਆ ਜਿੱਥੇ ਆਲੇ ਦੁਆਲੇ ਕੁਝ ਖਾਸ ਵਸੋਂ ਨਹੀਂ ਹੈਗੀ। ਸੋ ਜਿਹੜਾ ਡਿਪਟੀ ਆ ਜਿਸ ਦੇ ਗੋਲੀ ਲੱਗੀ, ਜਿਹਨੂੰ 에ਅਰਲਿਫਟ ਕੀਤਾ ਗਿਆ, ਉੱਥੋਂ ਦੇ ਐਂਟੀਲੋਪ ਵੈਲੀ ਹਸਪੀਟਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਹੈਗਾ ਆ। ਲਿਟਲ ਰੌਕ ਕਰਕੇ ਇਹ ਇੱਕ ਅਨਇਨਕੋਰਪੋਰੇਟਡ ਕਮਿਊਨਿਟੀ ਆ LA ਕਾਉਂਟੀ ਦੇ ਵਿੱਚ, ਪਾਮਡੇਲ ਤੋਂ ਤਕਰੀਬਨ 11 ਮੀਲ ਦੂਰ, ਜਿੱਥੇ ਇਹ ਗੋਲੀकांड ਵਾਪਰਿਆ ਦੱਸਿਆ ਜਾਂਦਾ ਹੈ। ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੇ ਵੈਲੀ ਕਾਲਜਸ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਮਿਲੇ ਆ ਫਿਲੈਂਥਰੋਪਿਸਟ ਜੋ ਮਿਕੰਜੀ ਸਕਾਟ ਆ। ਸੋ ਮਿਕੰਜੀ ਸਕਾਟ ਨੇ 461 ਮਿਲੀਅਨ ਡਾਲਰ ਕੈਲੀਫੋਰਨੀਆ ਪਬਲਿਕ ਐਜੂਕੇਸ਼ਨ ਇੰਸਟੀਟਿਊਸ਼ਨ ਨੂੰ ਦਿੱਤੇ ਆ 2021 ਤੋਂ ਲੈ ਕੇ ਹੁਣ ਤੱਕ। 26 ਬਿਲੀਅਨ ਡਾਲਰ ਸਕਾਟ ਨੇ ਡਿਸਟ੍ਰੀਬਿਊਟ ਕੀਤਾ 2019 ਤੋਂ ਲੈ ਕੇ ਹੁਣ ਤੱਕ। ਅਨਰੀਸਟ੍ਰਿਕਟਡ ਗ੍ਰਾਂਟਸ ਤੇ ਜਿਹੜੇ ਰੈਸੀਪੀਐਂਟਸ ਆ ਉਹਨਾਂ ਨੂੰ ਜਿਹੜੇ ਸਕਾਲਰਸ਼ਿਪਸ ਹੈਗੇ ਆ 461.5 ਮਿਲੀਅਨ ਡਾਲਰ ਜਿਹੜਾ ਮਿਕੰਜੀ ਸਕਾਟ ਨੇ ਕੈਲੀਫੋਰਨੀਆ ਦੇ ਪਬਲਿਕ ਸਕੂਲ ਤੇ ਕਮਿਊਨਿਟੀ ਕਾਲਜਸ ਸਕੂਲ ਡਿਸਟ੍ਰਿਕਟ ਨੂੰ 2021 ਤੋਂ ਲੈ ਕੇ 2025 ਤੱਕ ਦਿੱਤਾ ਹੈਗਾ ਆ। ਕੈਲੀਫੋਰਨੀਆ ਪਬਲਿਕ ਐਜੂਕੇਸ਼ਨ ਇੰਸਟੀਚਿਊਟਸ ਨੇ ਮਿਕੰਜੀ ਸਕਾਟ ਤੋਂ ਗ੍ਰਾਂਟਸ 2021 ਤੋਂ ਲੈ ਕੇ 2025 ਤੱਕ ਰਿਸੀਵ ਕੀਤੀਆਂ ਹੈਗੀਆਂ। ਕੈਲ ਸਟੇਟ ਨਾਰਥਰਿਜ ਤੇ UC ਮਰਸਡ ਇਹਨਾਂ ਨੂੰ 2 ਗ੍ਰਾਂਟਸ ਮਿਲੀਆਂ ਆ ਸਕਾਟ ਦੇ ਕੋਲੋਂ ਟੋਟਲ 151 ਮਿਲੀਅਨ ਡਾਲਰ ਦੀ। ਇਸੇ ਤਰ੍ਹਾਂ ਕੈਲ ਸਟੇਟ ਈਸਟਵੇ ਜੋ ਆ ਉੱਥੇ ਵੀ ਉਹਨਾਂ ਨੂੰ 50 ਮਿਲੀਅਨ ਡਾਲਰ ਦੀ ਜਿਹੜੀ ਗ੍ਰਾਂਟ ਆ ਉਹ ਮਿਲੀ ਹੈਗੀ ਆ। ਸੋ ਇਸੇ ਤਰ੍ਹਾਂ ਉਹਨਾਂ ਨੇ ਲਮੂਰ ਕਾਲਜ ਕਮਿਊਨਿਟੀ ਕਾਲਜ ਹੈਗਾ ਜਿਹੜਾ ਫ੍ਰਿਜ਼ਨੋ ਏਰੀਏ ਦੇ ਵਿੱਚ, ਉਹਨਾਂ ਨੂੰ ਵੀ ਕਾਫੀ ਮਿਲੀਅਨਸ ਆਫ ਡਾਲਰ ਜਿਹੜੀ ਗ੍ਰਾਂਟ ਆ ਦਿੱਤੀ ਹੈਗੀ ਆ। 103 ਮਿਲੀਅਨ ਡਾਲਰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਨਾਰਥਰਿਜ ਨੂੰ ਜਿਹੜਾ 40 ਮਿਲੀਅਨ ਡਾਲਰ ਹੁਣ ਦਿੱਤੀ ਆ ਤੇ 63 ਮਿਲੀਅਨ
ਇਸ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਜਿਹੜੇ ਆ 60 ਮਿਲੀਅਨ ਹੋਰ ਡਾਲਰ ਜਿਹੜੇ ਦਿੱਤੇ ਸੀ। ਸੋ ਮੈਕੈਂਜੀ ਜਿਹੜੇ ਸਕਾਟ ਆ ਉਹਦੇ 416 ਮਿਲੀਅਨ ਡਾਲਰ ਕੈਲੀਫੋਰਨੀਆ ਪਬਲਿਕ ਐਜੂਕੇਸ਼ਨ ਗਿਫਟ ਦੇ ਵਿੱਚ ਜਿਹੜਾ ਦਿੱਤਾ ਹੈ ਉਹਨਾਂ ਨੇ ਹਾਇਰ ਐਜੂਕੇਸ਼ਨ ਦੇ ਲਈ 2021 ਤੋਂ ਲੈ ਕੇ 2025 ਤਾਈਂ। ਸੋ ਇਹ ਬਹੁਤ ਵਧੀਆ ਕੰਮ ਆ। ਸੋ ਜਿਹੜੇ ਇੰਨੇ ਅਮੀਰ ਆ ਉਹਨਾਂ ਨੇ ਵੱਖ-ਵੱਖ ਇੰਸਟੀਟਿਊਸ਼ਨਸ ਨੂੰ ਜਿਹੜੀਆਂ ਗ੍ਰਾਂਟਸ ਆ ਉਹ ਦਿੱਤੀਆਂ ਹੈਗੀਆਂ। ਬਿਲਕੁਲ ਜਿਹੜੇ ਐਮਾਜ਼ੋਨ ਦਾ ਬੌਸ ਜੈਫ ਬੇਜ਼ੋਸ ਦੀ ਇਹ ਸਾਬਕਾ ਐਕਸ ਵਾਈਫ ਆ ਜੋ ਉਸ ਨੂੰ ਡਿਵੋਰਸ ਦੇ ਵਿੱਚ ਰਾਸ਼ੀ ਮਿਲੀ ਸੀ, ਉਹ 'ਚੋਂ ਕਾਫੀ ਜ਼ਿਆਦਾ ਰਾਸ਼ੀ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਵੰਡ ਚੁੱਕੀ ਹੈਗੀ ਆ। ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਰਾਸ਼ਟਰਪਤੀ ਟਰੰਪ ਖਾਸੇ ਫਰਸਟ੍ਰੇਟਡ ਆਏ ਨੇ ਤੇ ਹੈਗਸਥ ਨੂੰ ਉਹਨਾਂ ਨੇ ਮੰਗ ਕੀਤੀ ਆ ਵੀ ਭਾਈ ਆ ਵੈਪਨ ਸ਼ਾਰਟੇਜ ਵਾਲਾ ਜੋ ਰੌਲਾ ਪੈ ਰਿਹਾ ਆ ਇਸ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾਵੇ। ਹੁਣ ਹੈਗਸਥ ਕਹਿ ਰਹੇ ਆ ਵੀ 100% ਫੇਕ ਨਿਊਜ਼ ਆ, ਪਰ ਚਰਚਾ ਜਿਹੜੀ ਕਹਿੰਦੇ ਵੀ ਮਿਲਟਰੀ ਦੇ ਅੰਦਰੂਨੀ ਸੂਤਰਾਂ ਤੋਂ ਇਹ ਜਿਹੜੀ ਚੀਜ਼ ਸਾਹਮਣੇ ਆਈ ਆ। 80% ਜਿਹੜਾ ਅਸਲਾ ਮੁੱਕਣ ਵਾਲੀ ਜਿਹੜੀ ਗੱਲ ਆ, ਇੰਟਰਸੈਪਟਰਸ ਮੁੱਕਣ ਵਾਲੀ ਗੱਲ ਆ, ਉਹਦਾ ਜਿਹੜਾ ਹੁਣ ਖਾਸਾ ਜਿਹੜਾ ਰੌਲਾ ਆ ਇਸ ਬਾਬਤ ਪਿਆ ਹੈਗਾ ਆ। ਸੋ ਯੂਐਸ ਦੀ ਜਿਹੜੀ ਮਿਲਟਰੀ ਕਹਿੰਦੇ ਵੀ ਐਕਸਪੀਰੀਅੰਸ ਕਰ ਰਹੀ ਆ ਸ਼ਾਰਟੇਜ ਲੌਂਗ ਰੇਂਜ ਗਾਈਡਡ ਮਿਜ਼ਾਈਲਸ ਤੇ 에ਅਰ ਡਿਫੈਂਸ ਇੰਟਰਸੈਪਟਰਸ ਦੀ। ਤੇ ਟਰੰਪ ਹੁਣਾਂ ਨੇ ਕਹਿੰਦੇ ਵੀ ਗੁੱਸੇ ਦੇ ਵਿੱਚ ਹੁਣ ਹੈਗਸਥ ਨੂੰ ਇਸ ਦੇ ਬਾਬਤ ਜਿਹੜੀ ਉਹ ਜਵਾਬ ਤਲਬੀ ਜਿਹੜੀ ਉਹ ਕੀਤੀ ਹੈਗੀ ਹੈ। ਕੈਰੋਲਿਨ ਲੈਵਿਟ ਨੇ ਡਿਨਾਈ ਕੀਤਾ ਇਸ ਐਕਸਚੇਂਜ ਨੂੰ ਤੇ ਉਹ ਕਹਿੰਦੇ ਵੀ 100% ਫੇਕ ਨਿਊਜ਼ ਹੈਗੀ ਆ। ਸੋ ਜਿਹੜੇ ਸੈਕਟਰੀ ਹੈਗਸਥ ਕਹਿੰਦੇ ਵੀ ਉਹਨਾਂ ਨੇ ਕਿਸੇ ਤਰੀਕੇ ਨਾਲ ਮਿਸਲੀਡ ਨਹੀਂ ਕੀਤਾ ਵੀ ਨੇਸ਼ਨਸ ਦੇ ਜਿਹੜੇ ਉਹ ਬਾਬਤ, ਤੇ ਨਾ ਹੀ ਉਹਨਾਂ ਨੇ ਜਿਹੜੇ ਡਿਪਟੀ ਸਕੱਤਰ ਆ ਉਹਨਾਂ ਦੇ ਉੱਤੇ ਗਾਜ ਜਿਹੜੀ ਉਹ ਸੁੱਟੀ ਹੈਗੀ ਆ। ਸੋ ਪਰ ਇਹ ਆ ਵੀ ਹਾਲ ਦੀ ਘੜੀ ਜਦੋਂ ਬਾਰ-ਬਾਰ ਈਰਾਨ ਦੇ ਉੱਤੇ ਹਮਲਾ ਨਹੀਂ ਕੀਤਾ ਜਾ ਰਿਹਾ, ਜਿਹੜੇ ਟਰੰਪ ਹੁਣਾਂ ਦੇ ਕ੍ਰਿਟਿਕਸ ਆ ਉਹਨਾਂ ਨੇ ਇਹ ਜਿਹੜੀ ਉਹ ਜ਼ਰੂਰ ਗੱਲ ਕਰ ਰਹੇ ਆ ਵੀ ਵਾਕਿਆ ਹੀ ਸ਼ਾਇਦ ਅਸਲਾ ਘੱਟ ਨਾ ਹੋਵੇ। ਕੱਲ ਤੋਂ ਇਹ ਖਬਰ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਤੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ, ਇੰਡੀਆ ਦੇ 95 ਰੁਪਏ ਤੇ 4 ਪੈਸੇ, ਪਾਕਿਸਤਾਨ ਦੇ 277 ਰੁਪਏ ਤੇ 86 ਪੈਸੇ ਜੀ। ਤੇ ਮਾਰਕੀਟਸ ਦੇ ਵਿੱਚ ਜੇ ਹਰਜੋਤ ਸਿੰਘ ਜੀ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨ ਦੇ ਵਿੱਚ 263 ਪੁਆਇੰਟਾਂ ਦਾ ਇਜ਼ਾਫਾ ਹੋਇਆ, 54,349 ਤੇ ਬੰਦ ਹੋਈ। S&P 13 ਪੁਆਇੰਟ ਘਟ ਕੇ 7724, ਨੈਸਡੈਕ 200 ਤੇ 22 ਪੁਆਇੰਟ ਘਟ ਕੇ 26,363 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4300 ਤੇ $53 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $75 ਪ੍ਰਤੀ ਬੈਰਲ, 10 ਈਅਰ ਯੀਲਡ 4.6%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 64,606 ਤੇ ਇਥੀਰੀਅਮ $1908 ਦੇ ਬਰਾਬਰ ਚੱਲ ਰਿਹਾ ਹੈਗਾ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਯੂਨੀਵਰਸਿਟੀ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।